ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਐਸ ਇਰਾਨ ਵਾਲੇ ਕਹਿੰਦੇ ਵੀ ਸੀਜ਼ ਫਾਇਰ ਡਿਸਕਸ ਕਰ ਰਹੇ ਆ ਰੀਓਪਨਿੰਗ ਕਰਨ ਦੇ ਲਈ ਹਾਰਮੁਜ਼ ਦੇ ਸਟ੍ਰੇਟ ਨੂੰ ਲੈ ਕੇ। ਇਹ ਕੁਝ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ। ਰਾਸ਼ਟਰਪਤੀ ਟਰੰਪ 에ਅਰਫੋਰਸ 1 ਦੇ ਉੱਤੇ ਕੁਝ ਦਿਨ ਪਹਿਲਾਂ ਵੀ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਸੀਗਾ ਵੀ ਇਰਾਨ ਵਾਲਿਆਂ ਨੇ ਖੁਦ ਸੀਜ਼ ਫਾਇਰ ਜਿਹੜਾ ਉਹ ਡਿਸਕਸ ਕਰਨ ਦੇ ਲਈ ਮੇਰੇ ਤੱਕ ਅਪਰੋਚ ਕੀਤੀ ਆ, ਵੀ ਇਰਾਨ ਨੇ ਮੈਨੂੰ ਆਖਿਆ ਸੀਗਾ ਵੀ ਭਾਈ ਸੀਜ਼ ਫਾਇਰ ਜਿਹੜਾ ਉਹ ਆਪਾਂ ਕਰ ਲੈਂਦੇ ਆ। ਪਰ ਹੁਣ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਲੱਗ ਰਿਹਾ ਵੀ ਸ਼ਾਇਦ ਰਾਸ਼ਟਰਪਤੀ ਟਰੰਪ ਹੁਣ ਇਹ ਵੀ ਇਸ਼ਾਰਾ ਦੇ ਰਹੇ ਆ ਵੀ ਹੋ ਸਕਦਾ ਆ ਵੀ ਆਪਾਂ ਸਟ੍ਰੇਟ ਆਫ ਹਾਰਮਜ਼ ਨੂੰ ਖੋਲੇ ਬਗੈਰ ਹੀ ਜਿਹੜਾ ਆਪਾਂ ਜੰਗ ਆ ਉਸ ਨੂੰ ਖਤਮ ਕਰਕੇ ਉੱਥੋਂ ਵਾਪਸ ਆ ਸਕਦੇ ਹੈਗੇ ਆ। ਅੱਜ ਟਰੰਪ ਹੁਣਾਂ ਨੇ ਨੈਸ਼ਨਲ ਐਡਰੈਸ ਵੀ ਜਿਹੜਾ ਉਹ ਕਰਨਾ ਆ 9 ਵਜੇ ਦੇ ਹਿਸਾਬ ਦੇ ਨਾਲ, ਉੱਥੋਂ ਦੇ ਈਸਟਰਨ ਟਾਈਮ ਦੇ, ਆਪਣੇ ਇੱਥੇ 6 ਵਜੇ ਦੇ ਹਿਸਾਬ ਦੇ ਨਾਲ। ਸੋ ਵਾਟਰਵੇ ਇਹ ਹੁਣ ਖੋਲ ਸਕੂਗਾ, ਕੀ ਗਰਾਊਂਡ ਫੋਰਸਿਸ ਉੱਥੇ ਜਾਣਗੀਆਂ ਜਾਂ ਕੀ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਟਰੰਪ ਹੁਣਾਂ ਨੇ ਅੱਜ ਇੱਕ ਵਾਰੀ ਫਿਰ ਇਹ ਗੱਲ ਦੁਹਰਾਈ ਆ ਵੀ ਅਸੀਂ ਜੰਗ ਖਤਮ ਕਰ ਸਕਦੇ ਹਾਂ ਹਾਰਮੁਜ਼ ਦਾ ਜਿਹੜਾ ਸਟ੍ਰੇਟ ਆ ਉਸ ਨੂੰ ਖੋਲੇ ਬਗੈਰ। ਪਰ ਇਹਦੇ ਨਾਲ ਹਰਜੋਤ ਸਿੰਘ ਜੀ ਇੱਕ ਚੀਜ਼ ਹੋਊਗੀ ਵੀ ਇਰਾਨ ਨੂੰ ਮਜ਼ਬੂਤੀ ਇਸ ਗੱਲ ਦੇ ਜੂਗੀ ਵੀ ਉਹ ਜਦੋਂ ਮਰਜ਼ੀ ਦੁਨੀਆ ਦੀ ਗਲੋਬਲ ਆਇਲ ਸਪਲਾਈ ਚੇਨ ਦੇ ਉੱਤੇ ਕਹਿ ਲਓ ਵੀ ਨਾਗ ਦਾ ਫਨੀਅਰ ਖਿਲਾਰ ਕੇ ਜਿਹੜਾ ਉਹ ਬਹਿ ਜਾਣਗੇ। ਅਗਲਿਆਂ ਨੇ ਕਿੰਨੇ ਆਪਣੇ ਆਪ ਨੂੰ ਸਟਰੋਂਗ ਜਿਹੜਾ ਉਹ ਸਮਝਣ ਲੱਗ ਜਾਣਾ ਵੀ ਤੁਸੀਂ ਸਾਨੂੰ ਇੰਨਾ ਕੁੱਟਿਆ ਵੀ, ਇੰਨੇ ਹਜ਼ਾਰਾਂ ਹੀ ਬੰਬ ਵੀ ਸਾਡੇ ਦੇ ਸੁੱਟੇ, ਸਾਡੀ ਟੌਪ ਦੀ ਲੀਡਰਸ਼ਿਪ ਵੀ ਮਾਰਤੀ, ਤੇ ਇਵੈਂਚੁਅਲੀ ਸਟੇਟ ਆਫ ਹਾਰਮੁਜ਼ ਫਿਰ ਸਾਡੇ ਕੰਟਰੋਲ ਦੇ ਵਿੱਚ ਹੀ ਜਿਹੜੀ ਉਹ ਰਹਿ ਗਈ ਆ। ਇਹਨਾਂ ਦੇ ਜਿਹੜੇ ਐਲਾਈਜ਼ ਆ ਟਰੰਪ ਹੋਣਾ ਦੇ ਨਾਲ ਦੂਜੇ ਮੁਲਕ ਆ, ਉਹਨਾਂ ਨੂੰ ਤਾਂ ਕੱਲ ਕਹਿੰਦੇ ਸੀਗੇ ਵੀ ਜਾਓ ਜਾ ਕੇ ਆਪਣਾ ਤੇਲ ਆਪੇ ਲੈ ਆਓ, ਅਸੀਂ ਨਹੀਂ ਕੁਛ ਕਰਨਾ, ਤੁਸੀਂ ਕਿਉਂਕਿ ਸਾਡੇ ਨਾਲ ਮਦਦ ਨਹੀਂ ਕੀਤੀ ਤੇ ਮੈਂ ਇਹਨੂੰ ਕਦੀ ਵੀ ਜਿਹੜਾ ਉਹ ਭੁੱਲੂਗਾ ਨਹੀਂ। ਟਰੰਪ ਹੋਣਾ ਨੇ ਇੱਕ ਟਾਈਮ ਤੇ ਕਿਹਾ ਸੀਗਾ ਵੀ 3-4 ਹਫ਼ਤੇ ਦਾ ਜਿਹੜਾ ਇਹ ਓਵਰਆਲ ਟਾਈਮ ਲਾਈਨ ਹੋ ਸਕਦਾ ਆ ਇਰਾਨ ਦੇ ਇਸ ਕੌਨਫਲਿਕਟ ਨੂੰ। ਪਰ ਹੁਣ ਆਪਾਂ ਜਿਹੜੇ ਉਹ 5ਵੇਂ ਹਫ਼ਤੇ 'ਚ ਆਲਰੇਡੀ ਇਸ ਦੇ ਵਿੱਚ ਪਹੁੰਚ ਚੁੱਕੇ ਆ। ਇਰਾਨ ਦੀ ਜਿਹੜੀ ਨੇਵੀ ਆ ਉਹਦੇ ਮੇਨ ਵੱਡੇ ਜਿਹੜੇ ਜਹਾਜ਼ ਆ ਉਹ ਤਾਂ ਸਾਰੇ ਇਹਨਾਂ ਨੇ ਨਸ਼ਟ ਕਰ ਦਿੱਤੇ, ਡੁਬਾ ਦਿੱਤੇ ਆ। ਪਰ ਫਿਰ ਵੀ ਇਹਨਾਂ ਦੀਆਂ ਜਿਹੜੀਆਂ ਸਪੀਡ ਬੋਟਸ ਦੇ ਕਰਕੇ ਤੇ ਮਿਜ਼ਾਈਲ ਦੇ ਜਿਹੜੇ ਸਟਾਕ ਪਾਈਲਸ ਨੇ ਤੇ ਡਰੋਨਸ ਦੇ ਜਿਹੜੇ ਸਟਾਕ ਪਾਈਲ ਨੇ, ਉਹਨਾਂ ਦੇ ਕਰਕੇ ਇਹ ਇਰਾਨ ਵਾਲੇ ਅਜੇ ਵੀ ਟਿਕੇ ਜਿਹੜੇ ਉਹ ਹੋਏ ਹੈਗੇ ਆ ਤੇ ਰਜੀਮ ਹਾਲ ਦੀ ਘੜੀ ਚੇਂਜ ਹੋਣ ਦਾ ਅਸਾਰ ਨਜ਼ਰ ਨਹੀਂ ਆ ਰਹੇ। ਪਰ ਵਿੱਚ ਟਰੰਪ ਹੋਣੀ ਕੁਛ ਇੱਦਾਂ ਦੀਆਂ ਗੱਲਾਂ ਵੀ ਕਰ ਦਿੰਦੇ ਜਿੱਥੋਂ ਲੱਗਦਾ ਵੀ ਸ਼ਾਇਦ ਕੋਈ ਨਵੀਂ ਲੀਡਰਸ਼ਿਪ ਉੱਥੇ ਜਿਹੜੀ ਉਹ ਆ ਰਹੀ ਹੈ ਜਿਹਦੇ ਨਾਲ ਇਹ ਗੱਲਬਾਤ ਕਰ ਰਹੇ ਆ। ਪਰ ਉੱਥੋਂ ਜੋ ਵੀ ਉਹਨਾਂ ਦੇ ਸਟੇਟ ਮੀਡੀਆ ਚੋਂ ਜਾਂ ਉੱਥੋਂ ਦੇ ਕਹਿ ਲਓ ਵੀ ਮੇਨ ਨਿਊਜ਼ ਸੋਰਸਿਸ ਤੋਂ ਆ ਰਿਹਾ ਆ, ਉਹ ਪੁਰਾਣੇ ਬੰਦੇ ਹੀ ਬਿਆਨ ਜਿਹੜੇ ਉਹਨਾਂ ਦੇ ਸਾਹਮਣੇ ਜਿਹੜੇ ਉਹ ਆ ਰਹੇ ਹੈਗੇ ਆ ਵੀ ਉਹ ਕੀ ਇਸ ਦੇ ਬਾਬਤ ਸੋਚ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੁਣੇ ਜੋ ਸ਼ਾਮ ਨੂੰ 9 ਵਜੇ ਈਸਟਰਨ ਸਟੈਂਡਰਡ ਟਾਈਮ ਤੇ ਸਾਡਾ 6 ਵਜੇ ਦਾ ਟਾਈਮ ਹੋਣਾ, ਉਸ ਟਾਈਮ ਦੇ ਉੱਤੇ ਨੇਸ਼ਨ ਨੂੰ ਐਡਰੈਸ ਕਰਨਗੇ। ਉਹਨਾਂ ਦੇ ਨਾਲ ਕੈਰੋਲਿਨ ਲਵਿਟ ਵੀ ਹੋ ਸਕਦੇ ਹੈਗੇ ਆ, ਇਹ ਉਹਨਾਂ ਨੇ ਐਕਸ ਦੇ ਉੱਤੇ ਰਿਪੋਰਟ ਕੀਤਾ ਹੈਗਾ। ਸੋ